ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਡੈਮੇਜ ਕੰਟਰੋਲ ਮੋਡ ਵਿੱਚ ਹੈ। ਸੋ ਪਰ ਉਸ ਦਾ ਜਿਹੜਾ ਨਸਲ ਕੁਸ਼ੀ ਵਾਲਾ ਚਿਹਰਾ ਦੁਨੀਆ ਸਾਹਮਣੇ ਜਿਹੜਾ ਜ਼ਾਹਰ ਹੋ ਗਿਆ ਔਰ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਭਾਰਤ ਦੀਆਂ ਇੰਟਰਨੈਸ਼ਨਲ ਟ੍ਰੇਡ ਡੀਲਸ ਨੂੰ ਰੁਕਵਾਉਣ ਲਈ ਜਿਹੜੀ ਲੌਬੀ ਹੈ ਕਰਨ ਦੀ ਲੋੜ ਹੈ। ਸੋ ਇਸ ਸੰਬੰਧੀ ਅਸੀਂ ਜਿਹੜੇ ਯੂਕੇ ਤੋਂ ਸਾਡੇ ਵੀਰ ਸਰਦਾਰ ਸਵਿੰਦਰ ਸਿੰਘ ਥਾਂਦੀ ਹੋਰਾਂ ਦੀ ਜਿਹੜੀ ਲਿਖਤ ਆ ਜਿਹੜਾ ਦੂਸਰਾ ਹਿੱਸਾ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਇਮੀਡੀਏਟਲੀ ਕਿਸੇ ਇਵੈਂਟ ਤੋਂ ਬਾਅਦ ਜਿਹੜੀ ਹੈ ਡਸਟ ਉੱਠਦੀ ਹੈ, ਗਰਦ ਚਰਚਾ ਹੁੰਦੀ ਹੈ। ਹਾਲਾਂਕਿ 10 ਦਿਨ ਬੀਤਣ ਬਾਅਦ ਵੀ ਜਿਹੜੀ ਹੈ ਅਜੇ ਸਰ ਹਰਦੀਪ ਸਿੰਘ ਨਿੱਜਰ ਦੀ ਚਰਚਾ ਮੀਡੀਆ ਦੇ ਵਿੱਚ ਵੀ ਹੈ, ਕੋਰੀਡੋਰਸ ਆਫ ਪਾਵਰ 'ਚ ਵੀ ਹੈ, US ਕਾਂਗਰਸ ਦੇ ਵਿੱਚ ਵੀ ਅੱਜ ਜਿਹੜਾ ਹੈ ਉਹ ਅੱਡ ਜਿਹੜਾ ਇਸ ਦੇ ਉੱਤੇ ਇੱਕ ਫੰਕਸ਼ਨ ਵੀ ਹੁੰਦਾ ਹੈ ਜਿਹਦੇ 'ਚ ਕਾਂਗਰਸਮੈਨ ਆ ਕੇ ਸਿੱਖਾਂ ਨਾਲ ਸਿੰਪੈਥਾਈਜ਼ ਕਰਦੇ ਨੇ। ਸੈਨੇਟ ਦੇ ਵਿੱਚ ਅਰਦਾਸ ਵੀ ਹੁੰਦੀ ਹੈ, ਪ੍ਰੇਅਰ ਹੈ ਔਰ ਕੈਨੇਡੀਅਨ ਮੀਡੀਆ ਔਰ ਦੂਸਰੇ ਰਿਵਿਊ ਆਰਟੀਕਲ ਵੀ, ਕਾਲਮ ਵੀ, ਬਲੂਮਬਰਗ 'ਚ ਵੀ, ਵਾਸ਼ਿੰਗਟਨ ਪੋਸਟ 'ਚ ਵੀ, ਨਿਊਯਾਰਕ ਟਾਈਮਸ ਵੀ ਲਗਾਤਾਰਤਾ ਨਾਲ ਨਿਕਲ ਰਹੇ ਨੇ। ਲੇਕਿਨ ਇਹ ਡਸਟ ਅਲਟੀਮੇਟਲੀ ਸੈਟਲ ਹੋ ਜਾਂਦੀ ਹੁੰਦੀ ਹੈ ਜਦੋਂ ਕੋਈ ਨਵਾਂ ਮੂਵ ਆਉਂਦਾ ਹੈ, ਫਿਰ ਇਹ ਬੈਕ ਬਰਨਰ 'ਤੇ ਚਲਾ ਜਾਂਦਾ। ਸੋ ਸਾਨੂੰ ਇਹ ਸਾਰੇ 'ਚੋਂ ਹਾਲਾਂ ਅਸੀਂ ਆਪਣੇ ਜਿਹੜੇ ਐਕਟਿਵਿਸਟ ਨੇ ਥੋੜ੍ਹੇ ਬਹੁਤ ਕਾਨੂੰਨ ਨੂੰ ਸਮਝਣ ਵਾਲੇ, ਉਹਨਾਂ ਨੂੰ ਕਿਹਾ ਵੀ ਨੈਕਸਟ ਸਟੈਪ ਦੇਖੋ ਵੀ ਜੇ ਇੰਡੀਆ ਨੇ ਤਾਂ ਕੀ ਕੋਆਪਰੇਟ ਕਰਨਾ, ਕੀ ਉਹਨਾਂ ਦੇ ਜਿਹੜੇ ਡਿਪਲੋਮੈਟ ਜਾਂ ਦੂਜੇ ਨੂੰ ਉਹਨਾਂ ਨੂੰ ਡੀਫੈਂਗ ਕੀਤਾ ਜਾਏਗਾ, ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰਕੇ ਦੇ ਵਿਲ ਬੀ ਪੁੱਟ ਔਨ ਟ੍ਰਾਇਲ ਇਨ ਕੈਨੇਡਾ। ਜੇ ਨਹੀਂ ਕੀ ਕੈਨੇਡਾ ਇਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਕੇ ਜਾਏਗਾ, ਜੇ ਨਹੀਂ ਤਾਂ ਕੀ ਸੈਂਕਸ਼ਨਸ ਦੇ ਉੱਤੇ ਕੰਮ ਹੋਣ ਦੇ ਲਈ ਕੀ ਕੀਤਾ ਜਾਏਗਾ। ਔਰ ਉਹਦੇ 'ਚ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਨ੍ਹਾਂ ਦੀ ਲਿਖਤ ਦਾ ਇੱਕ ਹਿੱਸਾ ਅਸੀਂ ਨੈਰੇਟਿਵ ਕੀ ਹੋਣਾ ਚਾਹੀਦਾ ਜਾਂ ਕਿਵੇਂ ਸਾਡੇ ਨੈਰੇਟਿਵ ਨੇ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਬੀਟ ਕੀਤਾ ਔਰ ਡਿਸਕਸ ਕੀਤਾ ਸੀ। ਪਰ ਇੱਕ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਜਮਾਲ ਖੁਸ਼ਗੋ ਦੀ ਜਿਹੜੀ ਮਰਡਰ ਸੀ ਜਿਹੜਾ ਸਾਊਦੀ ਅਰੇਬੀਆ ਨੇ ਇੰਜੀਨੀਅਰ ਕੀਤਾ, ਔਰ ਬੇਸ਼ੱਕ ਬਾਈਡਨ ਨੇ ਜਾਂ ਦੂਜਾ ਇੱਕ ਸਟੇਜ 'ਤੇ ਤਾਂ ਬਿਲਕੁਲ ਬਿਟਰ ਰਿਲੇਸ਼ਨ ਹੋਏ, ਪਰ ਜਿਵੇਂ ਵਪਾਰਕ ਡੀਲ ਦੇ ਥੱਲੇ ਫਿਰ ਉਹਨਾਂ ਨੂੰ ਕਰ ਲਿਆ। ਲੇਕਿਨ ਕਿਵੇਂ ਇਸ ਸਾਰੇ ਜਦੋਂ ਇਹ ਕਿਸੇ ਦਾ ਇਮੇਜ ਐਜ਼ ਏ ਕਿਲਰ ਸਟੇਟ ਜਾਂ ਰੌਕ ਸਟੇਟ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਟਰਮ ਯੂਜ਼ ਹੋ ਰਹੀ ਹੈ ਹੁੰਦਾ, ਤੇ ਕਿਵੇਂ ਫਿਰ ਲੌਬੀ ਕਰਕੇ ਜਿਹੜੀਆਂ ਟ੍ਰੇਡ ਡੀਲਸ ਨੇ ਉਹਨਾਂ ਦੀਆਂ ਇੰਟਰਨੈਸ਼ਨਲ, ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਸ ਦੇ ਉੱਤੇ ਉਹਨਾਂ ਨੇ ਸੈਕੰਡ ਜਿਹੜਾ ਸੈਗਮੈਂਟ ਆ ਉਹਨਾਂ ਦੀ ਲਿਖਤ ਦਾ ਉਸ 'ਤੇ ਜ਼ਿਕਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕਿਉਂਕਿ ਬਾਰ-ਬਾਰ ਸਿੱਖ ਐਕਟਿਵਿਸਟ ਨੂੰ ਕਿਉਂ ਦਹਿਸ਼ਤਗਰਦ ਕਹਿੰਦੇ ਨੇ ਔਰ ਜਿਹੜਾ ਟ੍ਰੇਡ ਡੀਲਸ ਦਾ ਇਹਦੇ ਨਾਲ ਕੀ ਤਾਲੁਕ ਹੋ ਸਕਦਾ ਹੈ। Same media which had raised objections about AK-47 being destroyed by the power of ballot on Sikhs for Justice posters is now openly publishing very badly morphed images of Pai Nijar with an AK-47. Earlier, unrest within the community became a talking point when mentioning the posters, but now the same concerned community leaders have not said a word condemning India's act on foreign soil. Why? ਹੁਣ ਅੱਜ ਕੱਲ੍ਹ ਮੌਫਟ ਫੋਟੋਆਂ ਹੁੰਦੀਆਂ ਨੇ, ਜਿਹੜੀ ਹਰਦੀਪ ਸਿੰਘ ਨਿੱਜਰ ਦੀ AK-47 ਨਾਲ ਹੈ ਉਹ ਜਾਲੀ ਫੋਟੋਸ਼ਾਪ ਹੈ ਜੀ, ਉਹਨੂੰ ਪ੍ਰਮੋਟ ਕਰ ਰਹੇ ਨੇ ਦੱਸਣ ਦੇ ਲਈ ਕਿ ਦੇਖੋ ਜੀ ਉਹਨੂੰ ਬਾਰ-ਬਾਰ ਲਿਖਣਗੇ ਪਤਾ ਨਹੀਂ ਕਿਹੜੀ ਟਾਈਗਰ ਫੋਰਸ ਤੇ ਫਲਾਣੇ ਦੇ ਨਾਲ, ਅਰਸ਼ ਡੱਲੇ ਦੇ ਨਾਲ ਡੀਲ ਤੇ ਬੜਾ ਨਫੀਰੀਅਸ ਇਹ ਉਹਨੂੰ ਕਿਹਾ ਵੀ ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਜਦੋਂ ਪਾਵਰ ਆਫ ਦਾ ਬੈਲਟ ਦੇ ਉੱਤੇ ਗੱਲ ਹੁੰਦੀ ਸੀ ਕਿ ਬਈ ਅਸੀਂ AK-47 ਨਾਲੋਂ ਜ਼ਿਆਦਾ ਬੈਲਟ ਦੀ ਪਾਵਰ ਦੇ ਉੱਤੇ ਭਰੋਸਾ ਕਰਦੇ ਹਾਂ ਕਿ ਆਓ ਰੈਫਰੈਂਡਮ ਦੇ ਵੋਟ, ਉਦੋਂ ਉਹਨਾਂ ਨੂੰ ਇਤਰਾਜ਼ ਸੀ। ਪਰ ਹੁਣ ਜਦੋਂ ਉਹ ਇੱਕ ਆਰਟੀਫਿਸ਼ੀਅਲ ਫੋਟੋ ਜਨਰੇਟ ਹੋ ਰਹੀ ਹੈ, ਹੁਣ ਇਹਨਾਂ ਨੇ ਮੂੰਹ ਕਿਉਂ ਸਿੱਤੇ ਹੋਏ ਨੇ। ਡਿਗਿੰਗ ਡੀਪਰ, I came across a story in one UK's leading newspaper which should help us Sikhs understand the seriousness of this matter. In no way should diaspora Sikhs give in to demands by Indian genocidal regime at any cost. Future trade deals between Canada and India have been paused indefinitely, and collective action by Sikhs for Justice, pro-Khalistan organizations and pro-Khalistan media outlets need to ensure that globally no future trade deals are signed with genocidal Indian regime ever, whichever country Sikhs reside in. ਹੁਣ ਜਿਹੜਾ ਪਹਿਲਾ ਐਕਸ਼ਨ ਈਵਨ
18 ਸਤੰਬਰ ਨੂੰ ਪਾਰਲੀਮੈਂਟ 'ਚ ਬੋਲਣ ਤੋਂ ਪਹਿਲਾਂ ਟਰੂਡੋ ਨੇ ਲਿਆ ਸੀ ਜਾਣ ਤੋਂ ਪਹਿਲਾਂ G20 ਲਈ ਦਿੱਲੀ ਕਿ ਜਿਹੜੀ ਗੱਲਬਾਤ ਚੱਲ ਰਹੀ ਸੀ ਟ੍ਰੇਡ ਡੀਲ ਦੀ 13 ਮਹੀਨੇ ਤੋਂ ਕਿੰਨੀਆਂ ਉਹ ਬਿਲਕੁਲ ਉਹਨੂੰ ਪੌਜ਼ ਕਰਤਾ ਸੀ, ਰੋਕਤਾ ਸੀ ਕਿ ਵੀ ਨੋ ਡੀਲ। ਦੂਜਾ ਕੰਮ ਕੀਤਾ ਵੀ ਜਿਹੜਾ ਟ੍ਰੇਡ ਮਿਸ਼ਨ ਜਾਣਾ ਸੀ ਬੰਬੇ ਉਹਨੂੰ ਰੋਕ ਦਿੱਤਾ ਸੀ। ਉਹਨਾਂ ਨੇ ਕਿਹਾ ਵੀ ਇਸੇ ਲਾਈਨ ਦੇ ਉੱਤੇ ਸਿੱਖ ਜਿੱਥੇ ਜਿੱਥੇ ਵੀ ਦੁਨੀਆ 'ਚ ਰਹਿੰਦੇ ਨੇ ਡਾਇਸਪੋਰਾ 'ਚ ਉਹਨਾਂ ਨੂੰ ਇਸ ਗੱਲ ਦੇ ਉੱਤੇ ਲੌਬੀ ਕਰਨ ਦੀ ਲੋੜ ਹੈ ਕਿ ਭਾਰਤ ਦੇ ਨਾਲ ਕਿਸੇ ਵੀ ਕਿਸਮ ਦਾ ਵਪਾਰ, ਕਿਉਂਕਿ ਜੈਨੋਸਾਈਡਲ ਇੰਡੀਅਨ ਰਜੀਮ ਹੈ ਔਰ ਜਿਵੇਂ ਕੈਨੇਡਾ ਦਾ ਆਲਰੇਡੀ ਪ੍ਰੈਸੀਡੈਂਟ ਉਹਨਾਂ ਨੇ ਸੈੱਟ ਕਰ ਦਿੱਤਾ। ਫਿਰ ਉਹਨਾਂ ਨੇ ਟੈਲੀਗ੍ਰਾਫ ਦਾ ਇੱਕ ਆਰਟੀਕਲ ਉਸ ਦਾ ਉਹਨਾਂ ਨੇ ਲਿੰਕ ਵੀ ਭੇਜਿਆ। ਉਹਨਾਂ ਨੇ ਕਿਹਾ ਕਿ ਬਈ ਇਸ ਦੇ ਨਾਲ ਇਹ ਜਿਹੜੀ ਜਸਟੀਫਿਕੇਸ਼ਨ ਹੈ ਉਹਨੂੰ ਹੋਰ ਵੀ ਇੰਪੋਰਟੈਂਟ ਬਣਾ ਦਿੰਦਾ ਹੈ ਕਿ ਜਮਾਲ ਖਸ਼ੋਗੀ ਵਾਜ਼ ਏ ਵਿਕਟਮ ਆਫ ਪੋਲੀਟੀਕਲ ਅਸੈਸੀਨੇਸ਼ਨ। Saudi Arabia was implicated in Mr. Khashoggi's assassination 2018। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਸੀ ਔਰ ਪੱਤਰਕਾਰ ਸੀ, ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਸੀ। ਬੇਸਿਕਲੀ ਸਾਊਦੀ ਅਰੇਬੀਆ ਰਾਇਲ ਫੈਮਿਲੀ ਨਾਲ ਹੀ ਉਹਦਾ ਤਾਲੁਕ ਸੀ ਤੇ ਉਹ ਜਦੋਂ ਟਰਕੀ ਦੇ ਵਿੱਚ ਸੀ ਤਾਂ ਉਹਨੂੰ ਜਿਹੜਾ ਸਾਊਦੀ ਮਿਸ਼ਨ ਵਾਲਿਆਂ ਨੇ ਆਪਣੇ ਮਿਸ਼ਨ 'ਚ ਕਰਕੇ ਕੋਈ ਕਾਗਜ਼ ਪੱਤਰ ਦੇਣ ਗਿਆ ਜਾਂ ਕੋਈ ਕਲੈਰਿਟੀ ਲੈਣ ਗਿਆ ਤਾਂ ਉਹਨੂੰ ਮਾਰ ਕੇ ਉਹਦੇ ਟੁਕੜੇ ਕਰਕੇ ਤਾਂ ਉਹਨੂੰ ਮਾਰਤਾ ਸੀ। ਉਸ ਬਾਅਦ ਸਾਹਮਣੇ ਆਇਆ ਜਦੋਂ ਟਰਕੀ ਨੇ ਵੀ ਆਪਣੀ ਇਨਵੈਸਟੀਗੇਸ਼ਨ ਕੀਤੀ, CIA ਨੇ ਵੀ ਕੀਤੀ ਕਿ ਬਈ ਕਰਾਊਨ ਪ੍ਰਿੰਸ ਜਿਹੜਾ ਹੈ ਉਹ ਇਹਦੇ ਲਈ ਜ਼ਿੰਮੇਵਾਰ ਸੀ ਔਰ ਉਹਦਾ ਉਹਨਾਂ ਨੇ ਹਵਾਲਾ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਹਦਾ ਕੀ ਪ੍ਰਭਾਵ ਹੋਇਆ ਬ੍ਰਿਟਿਸ਼ ਐਰੋਸਪੇਸ ਸਿਸਟਮਸ। ਇਹ ਹੁਣ ਕੀ ਡੀਲ ਸੀ ਤੇ ਕਿਵੇਂ ਇਸ ਦੀ ਤੋਂ ਬਾਅਦ ਇਹ ਥਰੂ ਨਹੀਂ ਹੋਣ ਦਿੱਤੀ। BAE system consists of contributions of 4 countries, namely UK, Germany, Spain and Italy। ਇਹ ਬ੍ਰਿਟਿਸ਼ ਐਰੋਸਪੇਸ ਸਿਸਟਮਸ ਦੇ ਕੰਟਰੀਬਿਊਟਰ ਨੇ ਇਸ ਇਹ 4 ਮੁਲਕ UK, Germany, Spain, Italy। It builds Typhoon fighter jets and halted its delivery to Saudis over the woeful human rights record, highlighting assassination of Jamal Khashoggi on foreign soil। ਔਰ ਉਹਨਾਂ ਨੇ ਕਿਹਾ ਜੀ ਇਹਨਾਂ ਚਾਰੋਂ ਮੁਲਕਾਂ ਨੇ ਇਹ ਜਿਹੜਾ ਉਹਨਾਂ ਨੂੰ ਜਾਣੇ ਸੀ ਜੈਟ ਫਾਈਟਰ ਜੈਟ ਜਿਹੜੇ ਨੇ ਉਹਦੀ ਡਿਲੀਵਰੀ ਰੋਕ ਦਿੱਤੀ ਸੀ ਕਿ ਤੁਸੀਂ ਮਰਡਰ ਕੀਤਾ ਜਮਾਲ ਖੁਸ਼ਗੀ ਦਾ। ਜਰਮਨੀ, ਸਪੇਨ ਐਂਡ ਇਟਲੀ ਹੈਵ ਸਟੂਡ ਦੇਅਰ ਗਰਾਊਂਡ of not selling their technology to Saudis while UK is desperately trying to ratify the deal officially। ਰਿਸ਼ੀ ਸੂਨਕ ਹਿੰਦੂਤਵਾ ਬॉय ਉਹ ਕਹਿ ਰਿਹਾ ਵੀ ਇਹਨੂੰ ਜਾ ਲੈਣ ਦਿਓ, ਪਰ ਇਹ ਤਿੰਨੋਂ ਹੀ ਜਿਹੜੇ ਮੁਲਕ ਨੇ ਉਹਨਾਂ ਨੇ ਕਿਹਾ ਜਰਮਨੀ, ਸਪੇਨ ਔਰ ਇਟਲੀ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਜਮਾਲ ਖੁਸ਼ਗੂ ਨੂੰ ਮਾਰਿਆ, ਇਹ ਡੀਲ ਅਸੀਂ ਨਹੀਂ ਅੱਗੇ ਜਾਣ। The move has been hurting Sunak personally, who has been trying every possible way for Germany to move its stance and get the deal to the finishing line ਕਿ ਜੀ ਮੁਕਾਓ ਇਹਨੂੰ ਗੱਲ ਨੂੰ। ਔਰ ਅਖੀਰ 'ਚ ਉਹਨਾਂ ਨੇ ਕਿਹਾ how does this deal affect Sikh interests and why does Sunak want it done and dusted। ਕਿ ਵੀ ਇਹ ਜਿਹੜੀ ਡੀਲ ਦਾ ਹੋ ਜਾਣਾ ਹੈ ਸੂਨਕ ਕਿਉਂ ਚਾਹੁੰਦਾ ਹੈ ਔਰ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। by halting the delivery of Typhoon fighter jets, a precedent was set that any country indulging in extrajudicial executions on foreign soils of activists or critics of a government would face economic as well as diplomatic sanctions। ਕਿ ਇਸ ਗੱਲ ਨੇ ਇਹ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਕਿ ਜਿਹੜਾ ਵੀ ਪੋਲੀਟੀਕਲ ਐਕਟਿਵਿਸਟ ਨੂੰ ਜਾਂ ਡਿਸੀਡੈਂਟਸ ਨੂੰ ਬਾਹਰ ਮਾਰੇਗਾ ਜਾ ਕੇ ਉਹਨੂੰ ਫੇਸ ਕਰਨਾ ਪਏਗਾ ਬਿਜ਼ਨਸ ਜਿਹੜੀ ਇਕਨੋਮਿਕ ਵੀ ਔਰ ਡਿਪਲੋਮੈਟਿਕ ਸੈਂਕਸ਼ਨਸ ਵੀ। ਰਿਸ਼ੀ ਸੂਨਕ ਇਜ਼ ਵੈਲ ਅਵੇਅਰ ਆਫ ਦਿਸ ਐਂਡ ਇਜ਼ ਲੁਕਿੰਗ ਐਟ ਦਾ ਰਾਈਟਿੰਗ ਔਨ ਦਾ ਵਾਲ ਰਾਈਟ ਨਾਓ। ਉਹ ਕੰਨ 'ਤੇ ਲਿਖਿਆ ਪੜ੍ਹ ਰਿਹਾ, ਉਹਨੂੰ ਪਤਾ ਹੈ ਵੀ ਇਹਦਾ ਮਤਲਬ ਕੀ ਹੈ। ਵਿਦ ਦਾ ਅਸੈਸੀਨੇਸ਼ਨ ਆਫ ਭਾਈ ਨੇਜਰ ਇਨ ਕੈਨੇਡਾ along with a credible Indian government link, Brexit deal which the UK has been looking to sign with India is in jeopardy। ਉਹ ਖਤਰੇ 'ਚ ਡੀਲ ਇਸ ਜਿਹੜੀ ਰਿਸ਼ੀ ਸੂਨਕ ਭਾਰਤ ਨਾਲ ਸਾਈਨ ਕਰਨਾ ਚਾਹੁੰਦਾ ਕਿਉਂਕਿ ਨਿੱਜਰ ਕੇਸ ਦੇ ਵਿੱਚ ਇੰਡੀਆ ਲਿੰਕ ਸਾਹਮਣੇ ਆ ਗਿਆ ਮਰਡਰ ਦੇ ਵਿੱਚ ਔਰ the evidence against India is overwhelming, else Canada would never have escalated the matter to Five Eyes intelligence group। ਕਿ ਜਿਹੜੀ ਐਵੀਡੈਂਸ ਆ ਬਹੁਤ ਜ਼ਿਆਦਾ ਹੈ, ਨਹੀਂ ਤਾਂ 5 Five Eye ਮੁਲਕਾਂ ਤੱਕ ਲਿਜਾਣ ਦਾ ਇਹ ਬਣਦਾ ਹੀ ਨਹੀਂ ਸੀ। The only way out of this for both UK and India is to designate Bhai Hardeep Singh Nijjar a terrorist, label Sikhs as terrorists,
so that trade is not hampered। ਕਿ ਵੀ ਇੱਕੋ ਹੀ ਤਰੀਕਾ ਹੈ ਕਿ ਵੀ ਜੇ ਉਹਨਾਂ ਨੇ ਜਸਟੀਫਾਈ ਕਰਨਾ, ਜਿਵੇਂ ਹੁਣ ਇੰਡੀਅਨ ਲੱਗੇ ਹੋਏ ਨੇ ਜੀ, ਦੇਖੋ ਜੀ ਉਸਾਮਾ ਨੂੰ ਵੀ ਤਾਂ ਪਾਕਿਸਤਾਨ 'ਚ ਮਾਰਿਆ, ਇਰਾਕ ਦੇ ਜਨਰਲ ਈਰਾਨ ਦੇ ਨੂੰ ਇਰਾਕ 'ਚ ਮਾਰਿਆ, ਸੁਲੇਮਾਨੀ ਨੂੰ। ਇਹ ਹੁਣ ਲੁਕਿੰਗ ਬੈਕ ਸਿੰਸ 1984 Sikhs have been termed as terrorists, wherein Sikhs lost their livelihoods, but businesses and trade agreements continued unabated for India and its allies until now। ਉਹਨਾਂ ਨੇ ਕਿਹਾ ਜੀ ਇਹੀ ਕਿਹਾ ਕਿ ਉਹਨਾਂ ਨੇ ਸਿੱਖਾਂ ਨੂੰ ਮਾਰਿਆ ਔਰ ਇਹ ਇਹਨਾਂ ਦੇ ਵਪਾਰਕ ਡੀਲ ਜਿਹੜੀਆਂ ਨੇ ਉਹ ਜਾਰੀ ਰਹੀਆਂ ਔਰ ਲੌਬਿੰਗ ਦਾ ਵੇ ਫਾਰਵਰਡ। ਫਿਰ ਉਹਨਾਂ ਨੇ ਕਿਹਾ ਵੀ Sikhs for Justice, the body holding Khalistan referendum under guidelines from the UN, needs to look into this development as top priority and lobby it accordingly so that any trade deal in progress with genocidal Indian regime are halted wherever Sikhs reside। Western economies need to be forbidden from trading with countries that indulge in extrajudicial killings on foreign lands in no uncertain terms, along with handing out international aid। A precedent was set by killing of Jamal Khashoggi, and it needs to continue with the assassination of Shaheed Pai Nijjar। In all Sikh protests, halting trade deals with draconian regimes, especially India, needs to be highlighted and condemned openly now, and Sikhs made aware of it globally। Khalistan Zindabad। ਉਹਨਾਂ ਨੇ ਕਿਹਾ ਕਿ ਵੀ ਇਹ ਹਰ ਪ੍ਰੋਟੈਸਟ ਦੇ ਵਿੱਚ ਵੀ ਔਰ ਲੌਬੀ ਸਿੱਖਾਂ ਨੂੰ ਇਹ ਕਰਨ ਦੀ ਹੁਣ ਲੋੜ ਹੈ ਕਿ ਇੰਡੀਆ ਦੇ ਨਾਲ ਕੋਈ ਟ੍ਰੇਡ ਡੀਲ ਨਾ ਕਰੋ, ਜਿਹਦਾ ਪ੍ਰੈਸੀਡੈਂਟ ਆਲਰੇਡੀ ਜਮਾਲ ਖਸ਼ੋਗੀ ਦੇ ਮਰਡਰ ਤੋਂ ਬਾਅਦ ਇਹਨਾਂ ਪਾਵਰਸ ਨੇ ਚਾਰਾਂ ਚੋਂ, ਬੇਸ਼ੱਕ UK ਇੱਕ ਵੱਖਰੀ ਲਾਈਨ ਲੈਣਾ ਚਾਹੁੰਦਾ ਪਰ ਇਹ ਜੁਆਇੰਟ ਪ੍ਰੋਜੈਕਟ ਹੈ ਔਰ ਇਹ ਜਿਹੜਾ ਉਹਨਾਂ ਤੇ ਪਾਬੰਦੀਆਂ ਨੇ ਉਹ ਫਾਈਟਰ ਜੈਟ ਨਹੀਂ ਗਏ, ਇਹ ਇੰਡੀਆ ਦੇ ਉੱਤੇ ਟ੍ਰੇਡ ਸੈਂਕਸ਼ਨਸ ਹੋਣੀਆਂ ਚਾਹੀਦੀਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।